ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਜੋ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਇਸ ਵਕਤ ਸਾਰੀ ਜਿਹੜੀਆਂ ਖਬਰਾਂ ਉੱਥੋਂ ਆ ਰਹੀਆਂ ਨੇ, ਉਸ ਬਾਬਤ ਜਿਹੜੇ ਹਾਲਾਤ ਬਣੇ ਹੋਏ ਆ ਉਸ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਪਿਛਲੇ ਸਾਰੇ ਸਮੇਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਜਿਹੜਾ UAPA ਐਕਟ ਹੈ, ਇਹਦੇ ਤਹਿਤ ਪੰਜਾਬ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਗਵਰਨਮੈਂਟ ਵੱਲੋਂ ਕੇਸਿਸ ਰਜਿਸਟਰ ਕੀਤੇ ਜਾ ਰਹੇ ਆ, ਸੈਡੀਸ਼ਨ ਦੇ, ਦੇਸ਼ ਧਰੋਹ ਦੇ ਮਾਮਲੇ ਦਰਜ ਕੀਤੇ ਜਾ ਰਹੇ ਆ, ਅਤੇ ਜਸਟ ਇੰਨੀ ਕੁ ਬਿਨਾਹ ਦੇ ਉੱਤੇ ਕਿ ਜਿਨ੍ਹਾਂ ਲੋਕਾਂ ਨੇ ਸਰਕਾਰ ਦੇ ਖਿਲਾਫ ਆਵਾਜ਼ ਉਠਾਈ ਹੈ ਉਸ ਦੇ ਖਿਲਾਫ ਜਿਹੜਾ ਹੈ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ, ਕੇਸ ਰਜਿਸਟਰ ਕਰ ਦਿੱਤਾ ਜਾਂਦਾ, ਅਤੇ ਉਹ UAPA ਹੋਵੇ, ਸੈਡੀਸ਼ਨ ਦੀਆਂ ਧਾਰਾਵਾਂ ਲਾਈਆਂ ਜਾਂਦੀਆਂ ਹੋਣ, ਅਤੇ ਉਹਨਾਂ ਦਾ ਦੋਸ਼ ਇੱਥੋਂ ਤੱਕ ਵੀ ਹੁੰਦਾ ਕਿ ਉਹਨਾਂ ਨੇ ਜਸਟ ਸ਼ਾਹੀਨ ਬਾਗ ਦੇ ਵਿੱਚ anti-CAA ਪ੍ਰੋਟੈਸਟ ਜਿਹੜੇ ਹੋਏ ਆ ਉੱਥੇ ਉਹਨਾਂ ਨੇ ਲੰਗਰ ਲਾਇਆ, ਲੰਗਰ ਦੀ ਸੇਵਾ ਕੀਤੀ। ਇਹ ਮਾਮਲੇ ਵੀ ਸਾਡੇ ਸਾਹਮਣੇ ਆਏ ਨੇ। ਸੋ ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚੋਂ ਅਸੀਂ ਦੇਖਿਆ ਕਿ ਜਿਹੜੇ ਸਿੱਖ ਪੱਤਰਕਾਰ ਨੇ, ਅਦਰਵਾਈਜ਼ ਜਰਨਲਿਸਟ ਨੇ, ਸਕਾਲਰਸ ਨੇ, ਉਹਨਾਂ ਵੱਲੋਂ, ਬਿਊਰੋਕਰੈਟਸ ਵੱਲੋਂ ਇੱਕ ਜਿਹੜੀ ਹੈ ਇਸ ਪੋਲਿਸੀ ਦੇ ਖਿਲਾਫ, ਸਰਕਾਰ ਦੀ ਇਸ ਨੀਤੀ ਦੇ ਖਿਲਾਫ ਜਿਹੜੀ ਹੈ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਸੀ। ਸੋ ਉਹਨਾਂ ਦੇ ਵਿੱਚੋਂ ਹੀ ਉਹਨਾਂ ਦੇ ਵਿੱਚੋਂ ਜਦੋਂ ਅਸੀਂ ਲੀਡ ਕਰ ਰਹੇ ਨੇ ਸਿੱਖ ਸਕਾਲਰ IAS ਸਰਦਾਰ ਗੁਰਤੇਜ ਸਿੰਘ ਸਾਡੇ ਨਾਲ ਇਸ ਵਕਤ ਚੰਡੀਗੜ੍ਹ ਤੋਂ ਬਣੇ ਹੋਏ ਆ, ਸਕਾਲਰ ਨੇ ਆਪ, ਅਤੇ ਉਹਨਾਂ ਦੇ ਅਸੀਂ ਵਿਚਾਰ ਜਾਣਾਂਗੇ ਕਿ ਜਿਹੜਾ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ ਕਿਸ ਨੀਤੀ ਦੇ ਤਹਿਤ ਹੈ ਅਤੇ ਕੀ ਹਾਲਾਤ ਇਸ ਵਕਤ ਬਣੇ ਹੋਏ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਦੋਂ ਅਸੀਂ ਦੇਖਦੇ ਆ ਇਹਦੇ ਜਿਹੜੇ ਪ੍ਰਭਾਵ ਨੇ ਉਹ ਦੇਖੇ ਜਾ ਸਕਦੇ ਨੇ। ਸੋ ਗੁਰਤੇਜ ਸਿੰਘ ਜੀ ਨਾਲ ਅਸੀਂ ਅੱਜ ਦੀ ਜਿਹੜੀ ਇਹ ਸ਼ੁਰੂਆਤ ਹੈ ਵਿਚਾਰ ਚਰਚਾ ਦੀ ਉਹ ਕਰਦੇ ਹਾਂ। ਤੁਹਾਡਾ ਸਵਾਗਤ ਹੈ ਗੁਰਤੇਜ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਮੈਂ ਜਿਹੜੀ ਸਟੇਟਮੈਂਟ ਦੀ ਗੱਲ ਕੀਤੀ ਹੈ ਇਹਦੇ ਵਿੱਚ ਵੀ ਤੁਸੀਂ ਦੋ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਦਾ ਜ਼ਿਕਰ ਕੀਤਾ ਸੀ, ਲਵਪ੍ਰੀਤ ਸਿੰਘ ਅਤੇ ਇਕਬਾਲਪ੍ਰੀਤ ਸਿੰਘ, ਜਿਨ੍ਹਾਂ ਦੇ ਖਿਲਾਫ ਸਰਕਾਰ ਵੱਲੋਂ ਜਿਹੜੀਆਂ ਨੇ ਗ੍ਰਿਫਤਾਰੀਆਂ ਉਹਨਾਂ ਦੀਆਂ ਕੀਤੀਆਂ ਗਈਆਂ ਨੇ। ਸੋ ਇੱਥੋਂ ਹੀ ਮੈਂ ਸ਼ੁਰੂਆਤ ਕਰਨੀ ਚਾਹੂੰਗਾ। ਜਿਹੜਾ ਇਹ ਰੀਸੈਂਟ ਫੜੋ ਫੜੀ ਦਾ ਮਾਹੌਲ ਹੈ ਜਾਂ UAPA ਦੇ ਤਹਿਤ ਸੈਡੀਸ਼ਨ ਦੇ ਜਿਹੜੇ ਦੇਸ਼ ਧਰੋਹ ਦੇ ਕੇਸ ਦਰਜ ਕੀਤੇ ਜਾ ਰਹੇ ਨੇ, ਇਹ ਸਾਰੀ ਲਾਈਨ ਕੀ ਹੈ, ਕੀ ਸਮਝਦੇ ਹੋ ਇਸ ਬਾਰੇ? ਦੇਖੋ, ਇਸ ਦੇ ਵਿੱਚ ਕੱਲ ਪਰਸੋਂ ਇੱਕ ਹੋਰ ਐਡ ਹੋ ਗਿਆ, ਸੁਖਚੈਨ ਸਿੰਘ ਸੇਹਰਾ ਪਿੰਡ ਦਾ, ਪਟਿਆਲੇ ਦਾ। ਉਹ ਇੱਕ ਬੰਦਾ ਐਸਾ ਹੈ, ਵਿਚਾਰਾ ਨੌਜਵਾਨ ਹੈ, 20-22 ਸਾਲ ਦਾ ਹੈ, ਔਰ ਉਹ ਡੇਲੀ ਲੇਬਰ ਕਰਦਾ ਹੈ, 5-6 ਜਮਾਤਾਂ ਪਾਸ ਹੈ। ਉਸ ਨੂੰ ਘਰੋਂ ਚੁੱਕ ਕੇ ਲੈ ਕੇ ਗਏ ਸਾਰੇ ਪਿੰਡ ਨੇ, ਸਰਪੰਚ ਨੇ, 2-3 MLAs ਨੇ ਔਰ ਦੂਸਰੇ ਲੋਕਾਂ ਨੇ, ਇੱਕ XMP ਵਗੈਰਾ ਇਕੱਠੇ ਹੋਏ। ਉਹਨਾਂ ਦੇ ਸਾਹਮਣੇ ਸਾਰੇ ਪਿੰਡ ਨੇ ਦੱਸਿਆ ਕਿ ਜੀ ਸਾਡੇ ਪਿੰਡ ਦੇ ਵਿੱਚੋਂ ਲੈ ਕੇ ਗਏ, ਔਰ ਉੱਥੇ ਜਾ ਕੇ ਉਹਦੇ ਕੋਲੇ ਕੁਛ ਨਹੀਂ ਸੀ। ਉਹਨੂੰ ਇਹ ਕਹਿ ਕੇ ਲੈ ਗਏ ਕਿ ਜੀ ਇਸ ਦੇ ਕੋਲੇ ਇਸਦਾ ਮੋਬਾਈਲ ਦਾ SIM ਗੁਆਚਿਆ ਹੋਇਆ, ਉਸ ਦੇ ਬਾਰੇ ਅਸੀਂ ਵਿਚਾਰ ਕਰਨੀ ਹੈ, ਉਸ ਦੇ ਨਾਲ ਅਸੀਂ ਉਸ ਦੇ ਬਾਰੇ ਇਸ ਤੋਂ ਜਾਣਕਾਰੀ ਲੈਣੀ, ਔਰ ਫਿਰ ਥੋੜ੍ਹੀ ਦੇਰ ਬਾਅਦ ਛੱਡ ਦਿਆਂਗੇ। ਉਸ ਤੋਂ ਬਾਅਦ ਜਾ ਕੇ ਉਸ ਦੇ ਉੱਤੇ ਕੇਸ ਪਾ ਦਿੱਤਾ ਕਿ ਇੱਕ ਪਿਸਤੌਲ ਤੇ 6 ਕਾਰਤੂਸ ਦੇ ਕੋਲੋਂ ਮਿਲੇ ਨੇ, ਔਰ ਇਹ ਖਾਲਿਸਤਾਨ ਦਾ ਕਾਰਕੁਨ ਹੈ, ਇਹ ਹੈ ਉਹ ਹੈ, ਅਤੇ ਉਹਦੇ ਉੱਤੇ ਇਹ ਉਹਨਾਂ ਦੇ ਵਿੱਚੋਂ ਹੈ ਜਿਹੜੇ ਕਿ ਓਰੀਜਨਲੀ ਅਰੈਸਟਡ ਆਉਣਗੇ। ਦੂਸਰਿਆਂ ਦੇ ਬਾਰੇ ਵੀ ਹੌਲੀ ਹੌਲੀ ਸਾਨੂੰ ਪਤਾ ਲੱਗਦਾ ਰਹੇਗਾ, ਕੋਸ਼ਿਸ਼ ਕਰ ਰਹੇ। ਹੁਣ ਗੱਲ ਇਹ ਹੈਗੀ ਕਿ ਕਿਉਂ ਹੋ ਰਿਹਾ? ਇਹ ਹੋ ਰਿਹਾ ਇਸ ਵਾਸਤੇ ਕਿ ਸਿੱਖਾਂ ਦੀ ਕਾਫੀ ਐਡਵਰਟੀਜ਼ਮੈਂਟ, ਪੋਜ਼ੀਟਿਵ ਐਡਵਰਟੀਜ਼ਮੈਂਟ ਪਿਛਲੇ ਸਮੇਂ ਦੇ ਵਿੱਚ ਹੋਈ ਹੈ, ਔਰ ਵਰਲਡ ਓਵਰ ਹੋਈ ਹੈ, ਖਾਸ ਤੌਰ ਦੇ ਉੱਤੇ ਹਿੰਦੁਸਤਾਨ ਦੇ ਵਿੱਚ ਹੋਈ ਹੈ। ਅਸੀਂ ਮਜ਼ਲੂਮਾਂ ਦੇ ਨਾਲ ਖੜੇ ਹਾਂ, ਅਸੀਂ ਜਿਹੜੀਆਂ ਸੰਸਾਰ ਦੀਆਂ ਉਸਾਰੂ ਸ਼ਕਤੀਆਂ ਹਨਗੀਆਂ ਉਹਨਾਂ ਦੇ ਨਾਲ ਖੜੇ ਹਾਂ, ਅਸੀਂ ਆਪਣੇ ਗੁਰੂ ਦੇ ਨਾਲ ਖੜੇ ਹਾਂ, ਆਪਣੇ ਗੁਰੂ ਦੀ ਸਿੱਖਿਆ ਦੇ ਨਾਲ ਖੜੇ ਹਾਂ, ਔਰ ਜਿਹੜਾ ਗੁਰੂ ਦੇ ਨਾਲ ਖੜਦਾ ਉਸ ਦੀ ਸੋਭਾ ਸਾਰੇ ਜਹਾਨ ਤੇ ਹੁੰਦੀ ਹੈ। ਇਹ ਸਾਡੀ ਹੋ ਗਈ। ਹੁਣ ਉਸ ਨੂੰ ਇਹਨਾਂ ਨੇ ਖਤਮ ਕਰਨਾ ਹੈ, ਤਾਂ ਇਸ ਦੇ ਵਾਸਤੇ ਇਹ ਸਾਰੀਆਂ ਏਜੰਸੀਜ਼ ਔਰ ਇਤਿਆਦ ਲੱਗੀਆਂ ਹੋਈਆਂ ਨੇ। ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਹੈ, ਇਹਨੂੰ ਖੋਲ੍ਹਣਾ ਨਹੀਂ ਚਾਹੁੰਦੇ। ਜੋ ਸਿੱਖਾਂ ਨੂੰ ਰਿਲੀਫ ਮਿਲਦੀ ਹੈ ਵਾਜਬ, ਜਿਵੇਂ ਉੱਥੇ ਜਿਹੜਾ ਹੈਗਾ ਮੌੜ ਮੰਡੀ ਦਾ ਬਲਾਸਟ ਕੇਸ ਹੈ, ਤਕਰੀਬਨ ਇਨਵੈਸਟੀਗੇਟਿਡ ਹੈ, ਫੁੱਲੀ ਇਨਵੈਸਟੀਗੇਟਿਡ ਹੈ, ਔਰ ਜਿਸ ਦੇ ਵਿੱਚ ਹਰ ਇੱਕ ਲੀਡ ਦਾ ਪਤਾ ਹੈਗਾ, ਉਹ ਉਸ ਨੂੰ ਇੱਕ ਰਫਾ ਦਫਾ ਕਰਨਾ ਚਾਹੁੰਦੇ ਨੇ। ਜਿਹੜਾ ਇੱਥੇ ਇੱਕ ਜਿਹੜਾ ਹੈ ਆਪਣਾ ਬਹਿਬਲ ਕਲਾਂ ਦਾ ਕੇਸ, ਜਿਸ ਦੇ ਵਿੱਚ ਹੁਣ ਸਾਰਾ ਕੁਝ ਸਪਸ਼ਟ ਹੋ ਚੁੱਕਿਆ, ਔਰ ਉਹ ਜਿਹੜੀਆਂ ਤੰਦਾਂ ਆਉਣਗੀਆਂ ਇਸ ਦੀਆਂ,
प्रकाश सिंह बादल ਦੇ ਇੱਕ ਪਰਿਵਾਰ ਔਰ ਉਧਰੋਂ ਉਸਦੇ ਇੱਕ ਸਰਸੇ ਵਾਲੇ ਦੇ ਡੇਰੇ ਵਾਲੇ ਦੇ ਪਹੁੰਚ ਚੁੱਕੀਆਂ ਖੇਮੇ ਦੇ ਵਿੱਚ। ਉਸ ਵੇਲੇ ਇਸ ਨੂੰ ਇਹ ਟੋਰਪੀਡੋ ਕਰਨਾ ਚਾਹੁੰਦੀ ਹੈ ਔਰ ਇਸ ਦੇ ਵਾਸਤੇ ਇਹਨਾਂ ਨੇ ਧਿਆਨ ਹਟਾਉਣਾ ਸਾਡਾ ਲੋਕਾਂ ਦਾ ਇੱਥੋਂ ਦਾ ਤੇ ਦੂਸਰੇ ਪਾਸੇ ਲਾਉਣਾ। ਇਹ ਇਸ ਵਾਸਤੇ ਸਾਰਾ ਪ੍ਰੋਗਰਾਮ ਚੱਲ ਰਿਹਾ ਹੈ। ਵੈਸੇ ਇਹ ਰੈਗੂਲਰ ਫੀਚਰ ਹੈ, ਹਰ ਸਾਲ ਇਸ ਤਰ੍ਹਾਂ ਹੁੰਦਾ ਹੈ ਔਰ ਹਰ ਸਾਲ ਖਾਲਿਸਤਾਨ ਦੇ ਹਾਮੀ ਕਹਿ ਕੇ ਲੋਕਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਉਹਨਾਂ ਨੂੰ ਨਕਾਰਾ ਕਰ ਦਿੱਤਾ ਜਾਂਦਾ। 5-5 6 ਸਾਲ ਜੇਲ੍ਹ 'ਚ ਰੱਖ ਕੇ ਫਿਰ ਬਾਅਦ ਦੇ ਵਿੱਚ ਛੱਡ ਦਿੱਤਾ ਜਾਂਦਾ। ਜੀ ਗੁਰਤੇਜ ਸਿੰਘ ਜੀ, ਇਹ ਜਿਹੜਾ ਹੁਣ ਪਿੱਛੇ ਇਹ ਵੀ ਇੱਕ ਦੇਖਣ ਨੂੰ ਮਿਲਿਆ, ਹੁਣ ਰੈਫਰੈਂਡਮ 2020 ਨੂੰ ਲੈ ਕੇ ਜਦੋਂ ਉਹਨਾਂ ਵੱਲੋਂ 4 ਜੁਲਾਈ ਦਾ ਦਿਨ ਮਿਥਿਆ ਗਿਆ ਸੀ ਕਿ ਅਸੀਂ ਪੰਜਾਬ 'ਚ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਕਰਨੀ ਹੈ, ਅਤੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਪਹਿਲਾਂ ਤਾਂ ਵੈਬਸਾਈਟਸ ਬਲੌਕ ਕਰਨਾ, ਟੈਰਰਿਸਟ ਐਲਾਨਣੇ ਬਾਏ ਨੇਮ, ਜਥੇਬੰਦੀਆਂ ਦਾ ਬਾਏ ਨੇਮ ਜਿਹੜਾ ਹੈਗਾ ਔਰਗੇਨਾਈਜੇਸ਼ਨਸ ਨੂੰ ਬੈਨ ਕਰਨਾ, ਇਹ ਕਿਤੇ ਨਾ ਕਿਤੇ ਇਹ ਸਾਰੇ ਪਾਰਟ 'ਚ ਕੰਟਰੀਬਿਊਟ ਕਰਦਾ ਹੈ। ਕੀ ਸਮਝਦੇ ਹੋ ਕਿ ਜਦੋਂ ਕੋਈ ਗੱਲ ਕੀਤੀ ਜਾਂਦੀ ਹੈ ਜਸਟ ਇੱਕ ਕਾਨੂੰਨੀ ਨੁਕਤਾ ਨਿਗਾਹ ਤੋਂ ਵੀ ਜੇ ਦੇਖਣਾ ਹੋਵੇ ਅਤੇ ਕਾਨੂੰਨ ਦੀ ਜ਼ਦ ਦੇ ਵਿੱਚ ਰਹਿੰਦਿਆਂ ਜਿਹੜੀ ਗੱਲ ਕੀਤੀ ਜਾਂਦੀ ਹੈ, ਫਿਰ ਕਿਉਂ ਗਵਰਨਮੈਂਟ ਵੱਲੋਂ ਇਸ ਤਰ੍ਹਾਂ ਰਿਐਕਟ ਕੀਤਾ ਗਿਆ? ਦੇਖੋ, ਇੱਕ ਕਾਨੂੰਨ ਇੱਕ ਚੀਜ਼ ਹੈ ਔਰ ਉਸ ਨੂੰ ਇੰਪਲੀਮੈਂਟ ਕਿਸ ਤਰ੍ਹਾਂ ਕਰਨਾ ਹੈ ਇਹ ਦੂਸਰੀ ਚੀਜ਼ ਹੈ। ਜਿਹੜੇ ਲੋਕਾਂ ਨੇ ਕਾਨੂੰਨ ਦੀ ਜੇ ਫਰਜ਼ ਕਰੋ ਗਲਤ ਇੰਪਲੀਮੈਂਟੇਸ਼ਨ ਹੁੰਦੀ ਹੈ, ਕੱਲ ਇਹਨਾਂ ਨੇ ਉਹ ਦੂਬਾ ਜਿਹੜਾ ਸੀਗਾ ਗੈਂਗਸਟਰ ਕਹਿੰਦੇ ਜਿਹਨੂੰ, ਉਹਨੂੰ ਮਾਰ ਦਿੱਤਾ, ਸ਼ਰੇਆਮ ਫੜ ਕੇ ਲਿਆਂਦਾ ਹੈ ਔਰ ਪੁਲਿਸ ਕਸਟਡੀ ਦੇ ਵਿੱਚ ਘਟੀਆ ਕਿਸਮ ਦਾ ਔਰ ਥਰਡ ਰੇਟ ਬਹਾਨਾ ਬਣਾ ਕੇ, ਜਿਹੜਾ ਕੋਈ ਮੇਰੇ ਖਿਆਲ ਦੇ ਵਿੱਚ ਲੋ ਤੋਂ ਲੋ IQ ਵਾਲਾ ਬੰਦਾ ਨਹੀਂ ਮੰਨੇਗਾ, ਉਹ ਬਹਾਨਾ ਬਣਾ ਕੇ ਉਸ ਗਰੀਬ ਨੂੰ ਮਾਰ ਦਿੱਤਾ ਗਿਆ, ਉਹਦਾ ਘਰ ਢਾ ਦਿੱਤਾ ਗਿਆ, ਜਿਹੜਾ ਕਾਨੂੰਨ ਦੇ ਵਿੱਚ ਬਿਲਕੁਲ ਪ੍ਰੋਵਾਈਡਡ ਨਹੀਂ। ਕਾਨੂੰਨ ਨੂੰ ਉਹ ਐਕਸਪਲੋਇਟ ਕਰਦੇ ਨੇ ਤੁਹਾਡੇ ਬਰਖਲਾਫ, ਕਿਉਂਕਿ ਤੁਹਾਡੇ ਬਰਖਲਾਫ ਸੈਂਟੀਮੈਂਟ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਹੈ। ਇਹਨਾਂ ਨੇ ਆਪਣੇ ਆਪ ਉਭਾਰਿਆ ਹੋਇਆ ਔਰ ਇਹ ਕਹਿੰਦੇ ਨੇ ਕਿ ਜੀ ਇਹ ਸਿੱਖ ਆਣਗੇ, ਖਾਲਿਸਤਾਨ ਬਣਾਉਣਾ ਚਾਹੁੰਦੇ ਆ, ਹੁਣ 2020 ਦੀ ਗੱਲ ਕਰ ਰਹੇ ਆ, ਫਲਾਨਾ ਕਰ ਰਹੇ ਆ, ਤੇ ਇਹਨਾਂ ਨੂੰ ਖਤਮ ਹੀ ਕਰ ਦੇਣਾ ਚਾਹੀਦਾ ਹੈ। ਔਰ ਇਸ ਦੇ ਪਰਦੇ ਦੇ ਹੇਠ ਇਹ ਸਾਰਾ ਕੁਝ ਕਰ ਸਕਦੇ ਆ। ਇੱਥੇ ਉਹ ਦੂਬੇ ਵਿਚਾਰੇ ਨੂੰ ਫੜ ਕੇ ਲਿਆਂਦਾ, ਚੰਗਾ ਭਲਾ ਸਾਰੀ ਦੁਨੀਆ ਦੇ ਸਾਹਮਣੇ ਉਹ ਆ ਰਿਹਾ। ਪੱਤਰਕਾਰ ਉਹਦੇ ਪਿੱਛੇ 2 ਸਨ ਕਾਰਾਂ ਪੱਤਰਕਾਰਾਂ ਦੀਆਂ, ਉਹਨਾਂ ਨੂੰ ਬੈਰੀਅਰ ਤੇ ਰੋਕ ਦਿੱਤਾ ਗਿਆ ਤੇ ਉਸ ਤੋਂ ਥੋੜੀ ਦੇਰ ਅਗਾਂਹ ਲਿਆ ਕੇ ਉਸ ਨੂੰ ਮਾਰ ਕੇ ਤੇ ਇਹ ਜੀ ਭੱਜਣ ਲੱਗਿਆ ਸੀ, ਆਹ ਕੀਤਾ ਸੀਗਾ। ਤੇ ਹੁਣ ਸਾਰਾ ਕੁਝ ਗੈਰ ਕਾਨੂੰਨੀ ਹੈ। ਇੱਥੇ ਕੋਈ ਕਾਨੂੰਨ ਨਹੀਂ ਹੈ ਜਿਸ ਦੇ ਨਾਲ ਤੁਸੀਂ ਕਹਿ ਸਕੋ ਕਿ ਇਹ ਸਾਡੀ ਸੇਫਟੀ ਵਾਸਤੇ ਸਾਨੂੰ ਕਾਫੀ ਹੈ। ਸੋ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਉਹਨਾਂ ਨੇ ਇੱਕ ਸੈਂਟੀਮੈਂਟ ਉਭਾਰਿਆ ਹੋਇਆ ਤੁਹਾਡੇ ਬਰਖਲਾਫ ਔਰ ਤੁਹਾਨੂੰ ਬਾਰ-ਬਾਰ ਉਹ ਦਬਾਉਣਾ ਚਾਹੁੰਦੇ ਆ। ਉਹਨਾਂ ਨੂੰ 2020 ਦਾ ਹੁਣ ਬਹਾਨਾ ਮਿਲਿਆ ਹੋਇਆ ਔਰ ਮੇਰਾ ਖਿਆਲ ਹੈ ਕਿ ਬਹਾਨਾ ਕਾਫੀ ਕਨਵੀਨੀਐਂਟਲੀ, ਪਤਾ ਨਹੀਂ ਉਹਨਾਂ ਨੂੰ ਜਾਣ ਕੇ ਪ੍ਰੋਵਾਈਡ ਕੀਤਾ ਜਾਂ ਅਣਜਾਣੇ ਦੇ ਵਿੱਚ ਪ੍ਰੋਵਾਈਡ ਕੀਤਾ, ਇਹ ਤੁਸੀਂ ਜਾਣਦੇ ਹੋ ਕਿ ਬਿਹਤਰ, ਮੈਂ ਇਸ ਦੇ ਬਾਰੇ ਕੋਈ ਖਾਸ ਸਟੱਡੀ ਨਹੀਂ ਕੀਤੀ। ਜੀ ਗੁਰਤੇਜ ਸਿੰਘ ਜੀ, ਜੇ ਥੋੜ੍ਹਾ ਜਿਹਾ ਪਿਛਲੇ ਸਮੇਂ ਦੇ ਨਾਲ ਇਸ ਨੂੰ ਜੋੜ ਕੇ ਦੇਖਣਾ ਹੋਵੇ, ਜੇ ਪੋਸਟ 1984 ਪੀਰੀਅਡ ਦੇਖਦੇ ਹਾਂ, ਉਸ ਸਮੇਂ ਦੇ ਵਿੱਚ ਵੀ ਜਿਹੜਾ ਇਹ ਸਾਰਾ ਮਾਹੌਲ ਹੈ ਇਹ ਦੇਖਣ ਦੇ ਵਿੱਚ ਆਇਆ, ਜਦੋਂ ਕੇਸ ਨੇ ਉਹ ਵੱਡੇ ਲੈਵਲ 'ਤੇ ਰਜਿਸਟਰ ਕੀਤੇ ਜਾਂਦੇ ਰਹੇ ਆ, ਟਾਟਾ ਦੇ ਥੱਲੇ, ਟਾਡਾ ਪੋਟਾ ਦੇ ਥੱਲੇ। ਸੋ ਕੀ ਸਮਝਦੇ ਹੋ ਕਿ ਇਹ ਉਹੀ ਕੰਟੀਨਿਊਏਸ਼ਨ ਹੈ ਜਾਂ ਉਦੋਂ ਦੇ ਸਮੇਂ ਦੇ ਵਿੱਚ ਅਤੇ ਅੱਜ ਜੋ ਵਰਤਾਰਾ ਹੋ ਰਿਹਾ ਉਹਦੇ 'ਚ ਕੋਈ ਜਿਹੜੀ ਹੁਕੂਮਤ ਦੀ ਨੀਤੀ ਆ ਉਹਦੇ 'ਚ ਕੋਈ ਚੇਂਜ ਆਈ ਹੈ? ਗੱਲ ਇਹ ਹੈ ਕਿ ਅਸੀਂ ਲੋਕ ਸਦਾ ਹੀ ਨਾ ਆਪਣੀ ਮਿਸਫੋਰਚੂਨ ਨੂੰ ਰੀਡਿਸਕਵਰ ਕਰਦੇ ਰਹਿੰਦੇ ਹਾਂ। ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਨਾਲ ਹੋ ਕੀ ਰਿਹਾ। ਤੁਸੀਂ ਇੱਕ ਯਕੀਨ ਮੰਨੋ ਕਿ ਤੁਹਾਡੇ ਧਰਮ ਨੂੰ ਇੱਥੇ ਐਕਸੈਪਟੈਂਸ ਨਹੀਂ ਹੈ। ਉਹਨਾਂ ਨੂੰ ਤੁਹਾਡਾ ਧਰਮ ਇੱਕ ਸੇਧ ਦਾ ਤਕੜਾ ਲੱਗਦਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਅਸੀਂ ਹਜ਼ਾਰਾਂ ਲੱਖਾਂ ਸਾਲਾਂ ਤੋਂ ਬਿਨਾਂ ਕਿਸੇ ਰੋਕ ਟੋਕ ਦੇ ਰਾਜ ਕਰਦੇ ਆਏ ਹਾਂ, ਮਾਰਦੇ ਆਏ ਹਾਂ, ਆਪਣੀ ਮਰਜ਼ੀ ਦੇ ਨਾਲ ਕੁੱਟਦੇ ਆਏ ਹਾਂ, ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਐਨਸਲੇਵ ਕਰਕੇ ਰੱਖਿਆ ਹੋਇਆ। ਉਸ ਦੇ ਵਿੱਚੋਂ ਬਚਾਉਣ ਵਾਲਾ ਸਿਰਫ ਇੱਕ ਸਿੱਖ ਧਰਮ ਹੈ ਔਰ ਇਸ ਸਿੱਖ ਧਰਮ ਦੇ ਬਰਖਲਾਫ ਸੈਂਟੀਮੈਂਟ ਉਹਨਾਂ ਦਲਿਤਾਂ ਦੇ ਵਿੱਚੋਂ ਉਭਾਰਨਾ ਹੈ। ਹੁਣ ਇਹ ਦਲਿਤ ਜਿਹੜੇ ਬੱਚੇ ਇੱਥੇ ਫੜੇ ਗਏ ਉਹਨਾਂ ਦੇ ਵਿੱਚੋਂ ਕਾਫੀ ਦਲਿਤ ਹਨ, ਸੁਖਚੈਨ ਸਿੰਘ ਵੀ ਦਲਿਤ ਹੈ। ਦਲਿਤਾਂ ਦੇ ਵਿੱਚੋਂ ਉਭਾਰਨਾ ਹੈ ਤਾਂ ਕਿ ਉਹ ਸਿੱਖੀ ਦਾ ਨਾਂ ਨਾ ਲੈਣ ਤੇ ਅਸੀਂ ਸਿੱਖੀ ਨੂੰ ਖਤਮ ਕਰਨਾ ਹੈ ਤਾਂ ਕਿ ਸਾਡੀ ਜਿਹੜਾ ਇੱਕ ਵੱਡਾ ਸਾਡੇ ਰਾਹ ਦੇ ਵਿੱਚ ਸਾਡੀ ਜਿਹੜਾ ਏਕਾਧਿਕਾਰ ਹੈ ਬ੍ਰਾਹਮਣ ਦਾ ਰਾਜ ਕਰਨ ਦਾ, ਉਸ ਦੇ ਰਾਹ ਦੇ ਵਿੱਚ ਜਿਹੜਾ ਵੱਡਾ ਰੋੜਾ ਹੈ ਉਹ ਸਿੱਖੀ ਹੈ। ਇਸ ਨੂੰ ਖਤਮ ਕਰਨਾ
ਔਰ ਇਸ ਨੂੰ ਖਤਮ ਕਰਨ ਦੇ ਰਾਹ ਦੇ ਵਿੱਚ ਉਹ ਬਾਰ-ਬਾਰ ਆਪਣੀ ਪਾਲਿਸੀ ਨੂੰ ਰੀਡਿਫਾਈਨ ਕਰ ਰਹੇ ਆ, ਐਡਜਸਟ ਕਰ ਰਹੇ ਆ, ਔਰ ਜਿਹੜਾ ਕੁਝ ਨਵਾਂ ਆਉਂਦਾ ਉਹਦੇ ਵਿੱਚ ਪਾ ਲੈਂਦੇ ਆ। ਉਹਨਾਂ ਦੀ ਪੌਂ ਬਾਰਾਂ ਹੋ ਰਹੀ ਹੈ। ਉਹਨਾਂ ਨੂੰ ਬੜਾ ਸੌਖਾ ਰਾਹ ਮਿਲ ਰਿਹਾ, ਕਿਉਂਕਿ ਅਸੀਂ ਲੋਕ ਜਾਗ ਹੀ ਨਹੀਂ ਰਹੇ। ਅਸੀਂ ਕਦੇ ਕਹਿੰਦੇ ਹਾਂ ਕਿ ਜੀ ਉਹ 84 ਕਰਕੇ ਹੋ ਗਿਆ, ਕਦੇ ਕਹਿੰਦੇ ਹਾਂ ਜੀ ਸੰਤ ਜਰਨੈਲ ਸਿੰਘ ਬੈਠੇ ਸੀ ਤਾਂ ਕਰਕੇ ਅਟੈਕ ਹੋ ਗਿਆ, ਕਦੇ ਕੁਛ ਕਦੇ ਕੁਛ। ਅਸੀਂ ਉਹਨਾਂ ਵਾਸਤੇ ਬਹਾਨੇ ਕੱਢਦੇ ਰਹਿੰਦੇ ਹਾਂ, ਉਹ ਜਾਣਦੇ ਨੇ ਉਹ ਕੀ ਕਰ ਰਹੇ ਨੇ। ਸੋ ਇਸ ਗੱਲ ਨੂੰ ਜੇ ਸਮਝ ਲਓਗੇ ਤਾਂ ਫਿਰ ਆਪਾਂ ਅਗਾਂਹ ਨੂੰ ਕੋਈ ਪ੍ਰੀਕਾਸ਼ਨ ਲੈਣ ਦੇ ਕਾਬਲ ਹੋ ਜਾਵਾਂਗੇ। ਜੀ ਬਿਲਕੁਲ। ਤੇ ਜੇ ਕਾਨੂੰਨੀ ਨੁਕਤਾ ਨਿਗਾਹ ਤੋਂ ਦੇਖਣਾ ਹੋਵੇ, ਜਿਵੇਂ ਹੁਣ UAPA ਦੀ ਬਹੁਤ ਵੱਡੇ ਲੈਵਲ 'ਤੇ ਵਰਤੋਂ ਸ਼ੁਰੂ ਹੋ ਗਈ ਹੈ। ਪਹਿਲਾਂ ਟਾਟਾ ਤੇ ਪੋਡਾ ਸੀਗੇ, ਇਹ ਐਕਟ ਸੀਗੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਖ਼ਤਮ ਕਰ ਦਿੱਤਾ ਗਿਆ। ਸੋ ਕਾਨੂੰਨੀ ਨੁਕਤਾ ਨਿਗਾਹ ਤੋਂ ਕੀ ਜੇ ਹੱਥਕੰਡੇ ਸਮਝਣੇ ਹੋਣ ਤਾਂ ਥੋੜ੍ਹਾ ਜਿਹਾ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਵੀ ਕਿਵੇਂ ਕਾਨੂੰਨ ਦੀ ਜਿਹੜੀ ਦੁਰਵਰਤੋਂ ਹੈ ਉਹ ਕੀਤੀ ਜਾਂਦੀ ਹੈ। ਅਮਰਵੀਰ ਜੀ, ਕਾਨੂੰਨ ਕੋਈ ਹੈ ਨਹੀਂ। ਇਹ ਸਿਰਫ ਉਹ ਇੱਥੇ ਇੱਕ ਵਾਰੀ ਕੋਲੰਬੀਆ ਯੂਨੀਵਰਸਿਟੀ ਤੁਹਾਡੇ ਸੈਮੀਨਾਰ ਸੀ ਤੇ ਮੈਂ ਅਰਜ਼ ਕੀਤੀ ਸੀ ਵੀ ਰੱਬ ਨੂੰ ਕਿਹਾ, ਰੱਬ ਕਹਿਣ ਲੱਗਿਆ ਕਿ ਜੀ ਦੇਖੋ ਥੋੜਾ ਜਿਹਾ ਸਵਰਗ ਦਾ ਤੁਸੀਂ ਸਵਰਗ ਜਾ ਸਕਦੇ ਹੋ, ਨਰਕ ਜਾ ਸਕਦੇ ਹੋ, ਬਰਾਬਰ ਬਰਾਬਰ ਜੀ ਹੈ ਤੁਹਾਡਾ ਕੰਮ ਜੀ, ਤੇ ਤੁਸੀਂ ਦੱਸੋ ਕਿੱਥੇ ਜਾਣਾ ਚਾਹੁੰਦੇ ਹੋ। ਤਾਂ ਉਹਨਾਂ ਲੋਕਾਂ ਨੇ ਕਿਹਾ ਜੀ ਸਾਨੂੰ ਥੋੜਾ ਜਿਹਾ ਦਿਖਾ ਦਿਓ ਵੀ ਸਵਰਗ ਕੀ ਹੈ, ਨਰਕ ਕੀ ਹੈ। ਉਸਨੇ ਸਵਰਗ ਦਿਖਾਇਆ ਤਾਂ ਉਹਦੇ ਵਿੱਚ ਉਹ ਲੋਕ ਬੈਠੇ ਭਗਤੀ ਕਰੀ ਜਾਂਦੇ ਆ, ਕੋਈ ਹਰ ਪਾਸੇ ਨਿਰਾਸ਼ਤਾ ਜੀ ਛਾਈ ਹੋਈ ਹੈ ਤੇ ਕੋਈ ਐਕਟੀਵਿਟੀ ਨਹੀਂ। ਉਹਨਾਂ ਨੇ ਕਿਹਾ ਜੀ ਨਰਕ ਵੀ ਦਿਖਾ ਦਿਓ। ਨਰਕ ਦਿਖਾਇਆ ਤਾਂ ਉੱਥੇ ਉਹ ਜਿਹੜੀਆਂ ਵੀ ਕੋਈ ਉਸ ਜ਼ਮਾਨੇ ਦੀਆਂ ਐਕਟਰੈਸ ਵਗੈਰਾ ਡਾਂਸ ਕਰ ਰਹੀਆਂ, ਇਹ ਕਰ ਰਹੀਆਂ, ਉਹ ਕਰ ਰਹੀਆਂ, ਉਹ ਸਾਰਿਆਂ ਨੇ ਕਿਹਾ ਕਿ ਅਸੀਂ ਨਰਕ ਹੀ ਜਾਣਾ ਚਾਹੁੰਦੇ ਹਾਂ। ਤਾਂ ਉਸੇ ਵੇਲੇ ਇੱਕ ਪਿੱਛੋਂ ਨਿਕਲਿਆ ਹੱਥ ਵੱਡੇ ਵੱਡੇ ਨਹੁੰਾਂ ਵਾਲਾ ਤੇ ਉਹਨੇ ਫੜ ਕੇ ਸਾਰਿਆਂ ਨੂੰ ਚੁੱਕ ਕੇ ਤੇਲ ਦੇ ਤਪਦੇ ਕੜਾਹੇ ਸੁੱਟਤਾ। ਉਹ ਕਹਿਣ ਲੱਗੇ ਰੱਬ ਨੂੰ, ਇਹ ਕਹਿੰਦੇ ਸਾਡੇ ਨਾਲ ਧੋਖਾ ਕੀਤਾ ਮਹਾਰਾਜ, ਇਹ ਕੀ ਹੋਇਆ। ਉਹ ਕਹਿੰਦਾ ਕਿ ਉਹ ਕਹਿੰਦਾ ਕੀ ਗੱਲ, ਉਹ ਕਹਿੰਦੇ ਤੁਸੀਂ ਦਿਖਾਇਆ ਸਾਨੂੰ ਆਹ ਸੀਗਾ। ਕਹਿੰਦਾ ਉਹ ਤਾਂ ਕਹਿੰਦਾ ਸਾਡਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਸੀ। ਇਹ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ, ਕੋਈ ਇੱਥੇ ਕਾਨੂੰਨ ਨਹੀਂ ਹੈ। ਕਿਸੇ ਤਰ੍ਹਾਂ ਦਾ ਵੀ ਕਾਨੂੰਨ ਇੱਥੇ ਲਾਗੂ ਨਹੀਂ ਹੁੰਦਾ। ਰੋਜ਼ ਦੀ ਰੋਜ਼ ਕਾਨੂੰਨ ਬਦਲਦਾ ਹੈ, ਔਰ ਜੋ ਕਾਨੂੰਨ ਹੈ ਉਹ ਕਿਸ ਦੇ ਉੱਤੇ ਕਿਵੇਂ ਲਾਗੂ ਕਰਨਾ ਹੈ ਇਹ ਉਹ ਦੱਸਦੇ ਨੇ ਸਾਨੂੰ। ਸੁਪਰੀਮ ਕੋਰਟ ਨੇ ਸਾਡੀ ਡਿਫੈਂਸ ਕਰਨੀ ਬੰਦ ਕਰਤੀ ਹੈ, ਔਰ ਪਹਿਲਾਂ ਵੀ ਥੋੜਾ ਜਿਹਾ ਬਹੁਤਾ ਤੌਰ ਦੇ ਉੱਤੇ ਪਲਾਈਬਲ ਹੁੰਦਾ ਸੀ, ਲੇਕਿਨ ਹੁਣ ਦੇਖੋ ਤੁਸੀਂ ਜਿੰਨੇ ਵੀ ਵਿਚਾਰੇ ਕੌਂਸ਼ੀਅੰਸ ਦੇ ਆਬਜੈਕਟਿਵਸ ਆਣਗੇ ਉਹ ਸਾਰੇ ਫੜੇ ਹੋਏ ਆ। ਸੁਪਰੀਮ ਕੋਰਟ ਉਹਨਾਂ ਦੀ ਕੋਈ ਮਦਦ ਨਹੀਂ ਕਰ ਰਿਹਾ, ਔਰ ਸਾਰੇ ਦੇ ਸਾਰੇ ਜਿਹੜੇ ਐਮੀਨੈਂਟ ਵਕੀਲ ਹੈਗੇ ਉਹ ਰਿਗਰੈਟ ਕਰ ਰਹੇ ਆ ਕਿ ਸੁਪਰੀਮ ਕੋਰਟ ਇਹੋ ਜਿਹੇ ਮਾਹੌਲ ਦੇ ਵਿੱਚ, ਇਹੋ ਜਿਹੇ ਸਮੇਂ ਦੇ ਵਿੱਚ ਵੀ ਸਾਡੀ ਮਦਦ ਨਹੀਂ ਕਰੇਗਾ, ਕੌਂਸਟੀਟਿਊਸ਼ਨ ਦੀ ਮਦਦ ਦੇ ਉੱਤੇ ਨਹੀਂ ਆਏਗਾ ਤਾਂ ਕੌਂਸਟੀਟਿਊਸ਼ਨ ਕਿਸ ਤਰ੍ਹਾਂ ਰਹੇਗੀ। ਇਹ ਕੌਂਸਟੀਟਿਊਸ਼ਨ ਨੂੰ ਮੈਨੂੰ ਲੱਗਦਾ ਇਹ ਬਿਲਕੁਲ ਰੱਦ ਕਰਕੇ ਤੇ ਸਿਰਫ ਸਿੱਧਾ ਮਨੂ ਸਮ੍ਰਿਤੀ ਦਾ ਰਾਜ ਸਥਾਪਿਤ ਕਰਨਾ ਚਾਹੁੰਦੇ ਆ। ਕੋਈ ਮਾੜਾ ਮੋਟਾ ਮਾਡਰਨ ਇਸ ਦਾ ਕੋਈ ਸ਼ੋਅ ਵਗੈਰਾ ਦਿਖਾ ਕੇ, ਕੋਈ ਬਣਾ ਕੇ ਇਸ ਦੀ ਦਿੱਖ ਵਗੈਰਾ ਮਾਡਰਨ, ਔਰ ਉਹ ਮਨੂ ਸਮ੍ਰਿਤੀ ਦੁਬਾਰੇ ਲਾਗੂ ਕਰਨਾ ਚਾਹੁੰਦੇ ਆ ਜੀ। ਜਿਵੇਂ ਗੁਰਤੇਜ ਸਿੰਘ ਜੀ ਤੁਸੀਂ ਵੀ ਜ਼ਿਕਰ ਕੀਤਾ ਵਿਕਾਸ ਦੁਬੇ ਦਾ, ਅਸੀਂ ਇਹ ਤਸ਼ੱਦਦ ਦੀ ਕਹਾਣੀ ਜਾਂ ਅਦਰਵਾਈਜ਼ ਫੇਕ ਇਨਕਾਊਂਟਰਸ ਦੀ ਗੱਲ ਦੇਖਦੇ ਹਾਂ। ਪੰਜਾਬ ਦੇ ਵਿੱਚ ਵੀ ਬੜੇ ਵੱਡੇ ਲੈਵਲ 'ਤੇ ਘਾਣ ਹੋਇਆ ਪਿਛਲੇ ਸਮੇਂ ਦੇ ਵਿੱਚ, ਜਦੋਂ ਅਸੀਂ ਪਿਛਲੇ ਦਹਾਕਿਆਂ ਦੇ ਵਿੱਚ ਦੇਖਦੇ ਹਾਂ। ਸੋ ਇਸ ਸਾਰੇ ਘਟਨਾਕ੍ਰਮ ਦੇ ਚੱਲਦਿਆਂ ਹੁਣ ਜਦੋਂ ਵਿਕਾਸ ਦੁਬੇ ਦੀ ਐਗਜ਼ਾਮਪਲ ਸਾਡੇ ਸਾਹਮਣੇ ਹੈ ਤਾਂ ਇੱਕ ਚਰਚਾ ਸਾਡੇ ਲੋਕਾਂ ਦੇ ਵਿੱਚ ਇਹ ਛਿੜ ਰਹੀ ਹੈ ਵੀ ਕਾਨੂੰਨ ਦੇ ਜਿਹੜੇ ਦੋਹਰੇ ਮਾਪਦੰਡ ਹੁੰਦੇ ਆ, ਮਾਈਨੋਰਿਟੀਜ਼ ਦੇ ਲਈ ਵੱਖਰਾ ਕਾਨੂੰਨ ਇੰਪਲੀਮੈਂਟ ਹੁੰਦਾ ਅਤੇ ਜਿਹੜੀ ਮੈਜੋਰਿਟੀ ਹੈ ਉਹਦੇ ਲਈ ਵੱਖਰਾ ਕਾਨੂੰਨ ਇੰਪਲੀਮੈਂਟ ਹੁੰਦਾ। ਸੋ ਇਸ ਨਜ਼ਰੀਏ ਤੋਂ ਤੁਸੀਂ ਕੀ ਸਮਝਦੇ ਹੋ ਜਦੋਂ ਗੈਂਗਸਟਰਸ ਦੀ ਗੱਲ ਆਉਂਦੀ ਹੈ ਜਾਂ ਅਦਰਵਾਈਜ਼ ਹੁੰਦਾ ਅਤੇ ਸਿੱਖਾਂ ਨੂੰ ਤੇ ਨਾਲ ਦੀ ਨਾਲ ਅੱਤਵਾਦੀ ਗਰਦਾਨ ਦਿੱਤਾ ਜਾਂਦਾ ਹੈ, ਟੈਰਰਿਜ਼ਮ ਦੇ ਥੱਲੇ ਪਾ ਦਿੱਤਾ ਜਾਂਦਾ, ਅਤੇ ਜਦੋਂ ਉਹੀ ਘਟਨਾਕ੍ਰਮ ਜਾਂ ਉਹਦੇ ਤੋਂ ਜ਼ਿਆਦਾ ਜਿਹੜਾ ਇਹ ਵਿਕਾਸ ਦੁਬੇ ਦੀ ਜੇ ਐਗਜ਼ਾਮਪਲ ਦੇਖਣੀ ਹੋਵੇ ਤਾਂ ਉੱਥੇ ਕਾਨੂੰਨ ਦਾ ਵਰਤਾਰਾ ਡਿਫਰੈਂਟ ਹੁੰਦਾ। ਕਾਨੂੰਨ ਦਾ ਵਰਤਾਰਾ ਡਿਫਰੈਂਟ ਹੁੰਦਾ ਹੈ ਕਿਉਂਕਿ ਜਿਹੜੇ ਕਾਨੂੰਨ ਨੂੰ ਇੰਪਲੀਮੈਂਟ ਕਰਨ ਵਾਲੇ, ਜਿਹੜੇ ਕਾਨੂੰਨ ਦੇ ਰਾਖੇ ਆਣਗੇ, ਉਹਨਾਂ ਦਾ ਵਰਤਾਰਾ ਫਰਕ ਹੈ। ਉਹ ਕੀ ਚਾਹੁੰਦੇ ਨੇ? ਉਹ ਚਾਹੁੰਦੇ ਨੇ ਕਿ ਸਾਡਾ ਰਾਜ ਅਖੰਡ ਰਾਜ ਰਹੇ। ਕਦੇ ਡੈਮੋਕ੍ਰੇਸੀ ਦੇ ਵਿੱਚ ਕਿਸੇ ਨੇ ਇਸ ਤਰ੍ਹਾਂ ਦੀ ਖਾਹਿਸ਼ ਰੱਖੀ ਹੈ? ਡੈਮੋਕ੍ਰੇਸੀ ਦੇ ਵਿੱਚ ਹੁੰਦਾ ਹੈ ਕਿ ਭਾਈ ਜਿੰਨੀ ਦੇਰ ਉੱਥੇ ਨਾਈਜਰ ਸੀਗਾ ਆਪਣਾ ਇੰਗਲੈਂਡ ਦੇ ਵਿੱਚ, ਉਸਨੇ ਕਿਹਾ ਕਿ ਜੀ ਰੈਫਰੈਂਡਮ ਕਰਵਾਉਣਾ ਮੈਂ ਤੇ ਅਸੀਂ ਇਹਦੇ ਵਿੱਚੋਂ ਨਿਕਲਣਾ ਹੈ ਯੂਰਪੀਅਨ ਯੂਨੀਅਨ ਦੇ ਵਿੱਚੋਂ। ਉਸਨੇ ਉਹ ਸਾਰੇ ਲੋਕ ਹੱਸਣ ਲੱਗ ਪਏ ਕਰ ਉਸਨੇ ਪਾਰਲੀਮੈਂਟ ਦੇ ਵਿੱਚ। ਉਸਨੇ ਫਿਰ ਸਾਰਾ ਕੁਝ ਕਰਵਾ ਕੇ ਜਦੋਂ ਰੈਫਰੈਂਡਮ ਹੋ ਗਿਆ
ਉਸ ਦਿਨ ਉਸਨੇ ਪਾਰਲੀਮੈਂਟ ਦੇ ਵਿੱਚ ਕਿਹਾ, ਕਹਿੰਦਾ ਤੁਸੀਂ ਮੇਰੇ ਤੇ ਹੱਸਦੇ ਸੀਗੇ, ਅੱਜ ਤਾਂ ਨਹੀਂ ਹੱਸ ਰਹੇ ਨਾ ਜੀ। ਤੇ ਫਿਰ ਉਸਨੇ ਉਸ ਤੋਂ ਬਾਅਦ ਕਿਹਾ ਕਿ ਮੈਂ ਇਸ ਤੋਂ ਬਾਅਦ ਮੇਰਾ ਜਿਹੜਾ ਪਰਪਸ ਸੀਗਾ ਪੋਲੀਟੀਕਲ ਉਹ ਪੂਰਾ ਹੋ ਗਿਆ ਤੇ ਅੱਜ ਤੋਂ ਬਾਅਦ ਮੈਂ ਪੋਲੀਟਿਕਸ ਤੋਂ ਰਿਟਾਇਰ ਕਰਦਾ। ਇਸ ਤਰ੍ਹਾਂ ਦੇ ਮੈਂ ਤੁਹਾਨੂੰ 10 ਐਗਜ਼ਾਮਪਲ ਦੇ ਸਕਦਾ ਯੂਰਪ ਦੇ ਤੇ ਬਾਕੀ ਮੁਲਕਾਂ ਦੇ। ਇੱਥੇ ਸਾਡੇ ਜਿਹੜਾ ਜੰਮ ਪੈਂਦਾ ਕਹਿੰਦਾ ਮੈਂ ਗੱਦੀ ਦੇ ਉੱਤੇ ਬੈਠਣਾ, ਮੇਰਾ ਪਿਓ ਗੱਦੀ ਤੇ ਬੈਠਾ ਸੀ, ਮੇਰਾ ਦਾਦਾ ਗੱਦੀ ਤੇ ਬੈਠਾ ਸੀ, ਮੇਰਾ ਨਾਨਾ ਗੱਦੀ ਤੇ ਬੈਠਾ ਸੀ, ਮੈਂ ਗੱਦੀ ਦੇ ਉੱਤੇ ਮਰਨਾ, ਮੇਰਾ ਪੁੱਤ ਵੀ ਗੱਦੀ ਤੇ ਬੈਠੇਗਾ। ਜਿਹੜੇ ਤੁਸੀਂ ਪ੍ਰਧਾਨ, ਸਾਡੇ ਵਿੱਚ ਵੀ ਇਹ ਬਿਮਾਰੀ ਆ ਗਈ ਹੈ, ਜਿਹੜਾ ਤੁਸੀਂ ਪ੍ਰਧਾਨ ਚੁਣ ਲੈਂਦੇ ਹੋ ਉਹ ਕਹਿੰਦਾ ਮੈਂ 35 ਸਾਲ ਵੀ ਪ੍ਰਧਾਨ ਆ, 25 ਸਾਲ ਵੀ ਪ੍ਰਧਾਨ ਆ। 35 ਸਾਲ ਦੇ ਵਿੱਚ, 40 ਸਾਲ ਦੇ ਵਿੱਚ, 50 ਸਾਲ ਦੇ ਵਿੱਚ ਬਾਦਲ ਵਰਗੇ 90 93 ਸਾਲ ਦੇ ਹੋ ਗਏ। ਜਨਰੇਸ਼ਨ ਦੀਆਂ ਜਨਰੇਸ਼ਨਸ ਬਦਲ ਗਈਆਂ। ਸਾਰੀ ਦੁਨੀਆ ਜਿਹੜੀ ਸੀ, ਮੋਬਾਈਲ ਫੋਨ ਨਹੀਂ ਸੀ ਹੁੰਦੇ ਉਦੋਂ, ਐਫੀਸ਼ੀਐਂਟ ਇੰਜਨ ਨਹੀਂ ਸੀ ਹੁੰਦੇ, ਜਿਉਂ ਦੇ ਲੀਡਰ ਬਣੇ ਹੋਏ ਆ। ਇਹਨਾਂ ਨੂੰ ਕੱਖ ਪਤਾ ਨਹੀਂ ਔਰ ਇਹ ਕਹਿੰਦੇ ਅਸੀਂ ਕੁਛ ਨਹੀਂ ਪੜ੍ਹਦੇ, ਲੇਕਿਨ ਉਸ ਦੇ ਉੱਤੇ ਉਹ ਲੋਕ ਆਪਣਾ ਪੈਕਅਪ ਕਰਨ ਨੂੰ ਤਿਆਰ ਨਹੀਂ ਹਨ, ਕਿਉਂਕਿ ਉਹਨਾਂ ਨੂੰ ਹਵਸ ਹੈ। ਉਹ ਇੱਥੇ ਪੈਸੇ ਕਮਾਉਂਦੇ ਨੇ, ਉਹ ਇੱਥੇ ਲੁੱਟਦੇ ਨੇ ਲੋਕਾਂ ਨੂੰ ਔਰ ਉਸ ਲੁੱਟ ਮਾਰ ਦੇ ਆਸਰੇ ਦੇ ਉੱਤੇ ਆਪਣੀ ਅਗਾਂਹ ਦੀ ਜਿਹੜੀ ਟਰਮ ਹੈ ਉਹ ਇਨਸ਼ੋਰ ਕਰਦੇ ਨੇ ਖਰਚੇ ਕਰਕੇ ਤੇ ਇਹ ਸਾਰਾ ਕੁਝ ਕਰਕੇ। ਸੋ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਬਿਮਾਰੀ ਫੈਲੀ ਹੋਈ ਹੈ ਔਰ ਇਸ ਬਿਮਾਰੀ ਦੇ ਰਹਿੰਦਿਆਂ ਹੋਇਆਂ ਕੋਈ ਕਾਨੂੰਨ ਨਹੀਂ, ਇੱਥੇ ਕੋਈ ਕਾਨੂੰਨ ਕੰਮ ਨਹੀਂ ਕਰ ਸਕਦਾ, ਕਿਉਂਕਿ ਇਹਨਾਂ ਨੇ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਹੈ ਜਿਨ੍ਹਾਂ ਦੇ ਵਿੱਚ ਸਦਾ ਵਾਸਤੇ ਰਾਜ ਕਰਨ ਦੀ ਖਾਹਿਸ਼ ਹੈ ਔਰ ਜਿਨ੍ਹਾਂ ਦੇ ਵਿੱਚ ਕਾਨੂੰ ਬਾਦਸ਼ਾਹ ਦੇ 40 ਕੰਨ ਜੋੜਨ ਦੀ ਖਾਹਿਸ਼ ਹੈ, ਜਿਨ੍ਹਾਂ ਦੇ ਢਿੱਡ ਕਦੇ ਭਰਦੇ ਹੀ ਨਹੀਂ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਾਰੇ ਸੰਸਾਰ ਦੇ ਭਰ ਕੇ ਆਪਣੇ ਥੈਲੇ ਦੇ ਵਿੱਚ ਪਾ ਲੈਂਦੇ ਨੇ ਇਹ ਸੰਸਾਰ ਦੇ ਉੱਤਮ ਵਸਤੂਆਂ ਤੇ ਇਹਨਾਂ ਦਾ ਢਿੱਡ ਫੇਰ ਨਹੀਂ ਭਰਦਾ। ਇਹ ਲੋਕਾਂ ਦਾ ਖੂਨ ਪੀਣ ਨੂੰ ਵੀ ਤਿਆਰ ਹੋਣਗੇ, ਮਰਨ ਨੂੰ ਵੀ ਤਿਆਰ ਹੈ, ਚਾਹੇ ਕੋਈ ਇਨੋਸੈਂਟ ਹੋਵੇ, ਚਾਹੇ ਬਾਬਾ ਬੁੱਝਾ ਸਿੰਘ ਹੋਵੇ 80 ਸਾਲ ਦਾ ਬਜ਼ੁਰਗ, ਤੇ ਚਾਹੇ 18 ਦਿਨਾਂ ਦਾ ਸਰਦਾਰ ਰਿਸ਼ਪਾਲ ਸਿੰਘ ਸੰਤਾਂ ਦੇ ਪੀਏ ਦਾ ਬੱਚਾ ਹੋਵੇ। ਇਹਨਾਂ ਨੂੰ ਕੋਈ ਕਿਸੇ ਦੇ ਨਾਲ ਤਾਲੁਕ ਨਹੀਂ। ਇਹਨਾਂ ਵਾਸਤੇ ਸਾਰਾ ਇਹਨਾਂ ਦੀ ਸਿਆਸਤ ਦਾ ਫਾਡਰ ਹੈ। ਉਹਨਾਂ ਦੇ ਵਾਸਤੇ ਇਹ ਜਿਹੜਾ ਹੈਗਾ ਇਹ ਉਹਨਾਂ ਦੀ ਸੇਵਾ ਦੇ ਵਿੱਚ ਉਹ ਸਮਝਦੇ ਨੇ ਕਿ ਸਾਰੀ ਦੁਨੀਆ ਹਾਜ਼ਰ ਹੈ। ਸੋ ਇਹਨਾਂ ਲੋਕਾਂ ਦੇ ਵਿੱਚ ਤੁਸੀਂ ਕਾਨੂੰਨ ਦੀਆਂ ਤੇ ਹੋਰ ਗੱਲਾਂ ਕਰੋ। ਇਹਨਾਂ ਨੂੰ ਕਨਫਰੰਟ ਕਰਨ ਦਾ ਤਰੀਕਾ ਉਹੀ ਹੈ ਕਿ ਸਿੱਧੇ ਮੂੰਹ ਸਿੱਧੇ ਮੱਥੇ ਇਹਨਾਂ ਨੂੰ ਕਨਫਰੰਟ ਕੀਤਾ ਜਾਵੇ ਔਰ ਕਿਹਾ ਜਾਵੇ, ਲੋਕਾਂ ਨੂੰ ਜਾ ਕੇ ਘਰ ਘਰ ਦੇ ਵਿੱਚ ਦੱਸਿਆ ਜਾਵੇ ਕਿ ਕੀ ਕਰ ਰਹੇ ਨੇ ਇਹ ਲੋਕ। ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ। ਬਾਅਦ ਚ ਪਤਾ ਲੱਗਾ ਹੁਣ ਸਾਡੇ ਜਿਹੜੇ ਇੱਕ ਇਹ ਚੱਲ ਰਿਹਾ 2007 ਤੋਂ ਮੈਂ ਇਸ ਫਿਨੋਮੇਨਨ ਨੂੰ ਸਟੱਡੀ ਕਰਦਾ ਆਇਆ ਕਿ ਜੂਨ ਦੇ ਵਿੱਚ, ਮਈ ਜੂਨ ਦੇ ਵਿੱਚ, ਅਕਤੂਬਰ ਨਵੰਬਰ ਦੇ ਵਿੱਚ ਜੋ ਸਾਡੇ ਉਹ ਦਿਨ ਹੁੰਦੇ ਆ ਸ਼ਹੀਦੀਆਂ ਵਾਲੇ, ਉਹਨਾਂ ਦਿਨਾਂ ਦੇ ਵਿੱਚ 10-10 15-15 ਬੰਦੇ ਫੜ ਲਏ ਜਾਂਦੇ ਆ। ਹੁਣ ਕਿਉਂਕਿ ਇਨਫੋਰਮੇਸ਼ਨ ਜ਼ਿਆਦਾ ਆਉਣ ਲੱਗ ਪਿਆ, ਹੁਣ ਪਤਾ ਲੱਗਦਾ ਵੀ 100 150 ਬੰਦੇ ਫੜੇ ਜਾਂਦੇ ਆ। ਜਿਹੜੇ ਕਰਤਾਰਪੁਰ ਸਾਹਿਬ ਜਾ ਰਹੇ ਆ ਨੌਜਵਾਨ, ਉਹਨਾਂ ਦੇ ਐਡਰੈਸਿਸ ਨੋਟ ਹੁੰਦੇ ਆ ਨੇਚਰਲੀ, ਔਰ ਫਿਰ ਆ ਕੇ ਉਹਨਾਂ ਨੂੰ ਫੜ ਲੈਂਦੇ ਆ ਵੀ ਇਹ ਪੱਕੇ ਸਿੱਖ ਹੈਗੇ ਤੇ ਇਹਨਾਂ ਨੂੰ ਹਰਾਸ ਕਰੋ ਤੇ ਇਹਨਾਂ ਨੂੰ ਕਹੋ ਵੀ ਇਹ ਸਿੱਖੀ ਨੂੰ ਖਤਮ ਕਰ ਤਜ ਦੇਣ। ਸੋ ਇਹ ਸਾਡੇ ਚੱਲ ਰਿਹਾ। ਇਸ ਦੇ ਵਿੱਚ ਤੁਸੀਂ ਪਤਾ ਨਹੀਂ ਕਿਸ ਤਰ੍ਹਾਂ ਦੇ ਸਾਡੇ ਕੋਲੇ ਡਿਫੈਂਸ ਮੈਕੈਨਿਜ਼ਮ ਚਾਹੀਦਾ। ਅਸੀਂ ਲੋਕਾਂ ਦੇ ਉੱਤੇ ਉਹਨਾਂ ਨੂੰ ਬਦਲਣ ਦੀ ਇੱਕ ਤੁਸੀਂ ਉਮੀਦ ਰੱਖ ਕੇ ਤੇ ਜੇ ਤੁਸੀਂ ਚੱਲਦੇ ਰਹੋਗੇ ਤਾਂ ਤੁਸੀਂ ਇੱਕ ਧੋਖਾ ਹੀ ਖਾਂਦੇ ਰਹੋਗੇ। ਜੀ, ਤੇ ਜਿਹੜਾ ਤੁਸੀਂ ਜਿਵੇਂ ਡਿਫੈਂਸ ਮੈਕੈਨਿਜ਼ਮ ਦੀ ਗੱਲ ਕੀਤੀ ਹੈ, ਕੀ ਸਮਝਦੇ ਹੋ ਕਿ ਅਸੀਂ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਇਸ ਵਕਤ ਲੰਘ ਰਹੇ ਆ, ਲੋਕ ਲੰਘ ਰਹੇ ਆ, ਬਹੁਤੀ ਵਾਰ ਤਾਂ ਪਤਾ ਵੀ ਨਹੀਂ ਲੱਗਦਾ ਕਿ ਕੀ ਹੋ ਗਿਆ ਤੇ ਕਿਉਂ ਹੋ ਗਿਆ, ਤੇ ਇੱਕ ਡਰ ਦਾ, ਦਹਿਸ਼ਤ ਦਾ ਮਾਹੌਲ ਵੱਖਰੇ ਤੌਰ 'ਤੇ ਉਹਦਾ ਇੰਪੈਕਟ ਹੁੰਦਾ। ਸੋ ਇਹਦੇ ਜਵਾਬ ਦੇ ਵਿੱਚ ਕੀ ਕੀਤਾ ਜਾ ਸਕਦਾ ਹੈ, ਕੌਮੀ ਤੌਰ 'ਤੇ ਵੀ ਤੇ ਇੰਡੀਵਿਜੂਅਲ ਤੌਰ 'ਤੇ ਵੀ? ਕੌਮੀ ਤੌਰ 'ਤੇ ਕੀ ਕੀਤਾ ਜਾ ਸਕਦਾ ਹੈ ਇਹ ਤਾਂ ਆਪਾਂ ਸਾਰਿਆਂ ਨੂੰ ਕੋਈ ਇਕੱਲਾ ਬੰਦਾ ਨਹੀਂ ਕਹਿ ਸਕਦਾ। ਇੰਡੀਵਿਜੂਅਲ ਤੌਰ ਦੇ ਉੱਤੇ ਮੈਂ ਜਾਣਦਾ ਕਿ ਇਹ ਲੋਕ ਪਹਿਲਾਂ ਇੱਕ ਬ੍ਰਿਤਾਂਤ ਸਿਰਜਦੇ ਹੈ। ਬ੍ਰਿਤਾਂਤ ਕੀ ਹੁੰਦਾ ਕਿ ਜੀ ਦੇਖੋ ਇਹ ਖਾਲਿਸਤਾਨ ਵਾਲੇ ਫੇਰ ਐਕਟਿਵ ਹੋ ਗਏ, ਪਾਕਿਸਤਾਨ ਦੀ ISI ਨੇ ਇਹਨਾਂ ਨੂੰ ਕਹਿਤਾ ਆਹ ਕਰ ਲਓ ਤੇ ਉਹ ਕਰ ਲਓ, ਅਮਰੀਕਾ ਤੋਂ ਵੀ ਇਹਨਾਂ ਨੂੰ ਸਪੋਰਟ ਆ ਗਿਆ। ਜਿਹੜੇ ਸਿਟੀਜ਼ਨਸ ਫॉर ਡੈਮੋਕ੍ਰੇਸੀ ਦੇ ਜਿਹੜੇ ਹੈਗੇ 2020 ਵਾਲੇ ਇਹ ਵੀ ਸਾਰੇ ਸਪੋਰਟ ਕਰ ਰਹੇ ਆ ਤੇ ਇਹ ਇੱਥੇ ਕੋਈ ਵਾਰਦਾਤ ਕਰਨਗੇ, ਹਥਿਆਰ ਆ ਗਏ, ਇਹ ਆ ਗਿਆ, ਉਹ ਆ ਗਿਆ। ਉਸ ਵੇਲੇ ਸਾਨੂੰ ਚਾਹੀਦਾ ਕਿ ਸਾਡੇ ਕੋਲੇ ਜੋ ਵੀ ਕੋਈ ਹੈ ਜਿਸ ਦੀ ਕ੍ਰੈਡੀਬਿਲਿਟੀ ਹੈ ਉਹ ਲੋਕ ਖੜੇ ਹੋਣ ਔਰ ਕਹਿਣੇ ਬਿਲਕੁਲ ਬਕਵਾਸ ਹੈ, ਇਹ ਸਾਨੂੰ ਮਾਰਨ ਵਾਸਤੇ ਸਿਰਜ ਰਹੇ ਨੇ। ਇਹਨਾਂ ਦੇ ਨੈਰੇਟਿਵ ਨੂੰ ਉੱਥੇ ਹੀ ਖਤਮ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਹੁਣ ਪਿੱਛੇ ਇਹਨਾਂ ਨੇ
ਉਹ ਜੀ ਜਾਂਦੇ ਆ ਉੱਥੇ ਕਰਤਾਰਪੁਰ ਸਾਹਿਬ ਤੇ ਉੱਥੋਂ ਅੱਤਵਾਦੀ ਬਣ ਕੇ ਸ਼ਾਮ ਨੂੰ ਆ ਜਾਂਦੇ ਆ, ਟੈਰਰਿਸਟ ਬਣ ਜਾਂਦੇ ਆ। ਤੇ ਉਹ ਜਿਹੜਾ ਨੈਰੇਟਿਵ ਸੀ ਦੈਟ ਹੈਡ ਟੂ ਬੀ ਚੈਲੰਜਡ, ਔਰ ਉਸੇ ਵੇਲੇ ਚੈਲੰਜ ਹੋਣਾ ਚਾਹੀਦਾ ਸੀਗਾ। ਇਹ ਜਿਹੜੇ ਜੋ ਵੀ ਕੁਛ ਕੋਈ ਹੁਣ ਇਹਦੇ ਵਿੱਚ ਬਹੁਤੀ ਕੋਈ ਸਮਾਨ ਦੀ ਲੋੜ ਨਹੀਂ ਹੁੰਦੀ, ਬਹੁਤੇ ਕੋਈ ਪੈਸੇ ਦੀ ਲੋੜ ਨਹੀਂ ਹੁੰਦੀ। ਇਹਦੇ ਵਿੱਚ ਸਿਰਫ ਥੋੜਾ ਜਿਹਾ ਕਰੇਜ ਦੀ ਲੋੜ ਹੁੰਦੀ ਹੈ। ਜਿੰਨਾ ਵੀ ਕਾਨੂੰਨ ਹੈ ਉਸ ਨੂੰ ਤਾਂ ਐਕਸਪਲੋਇਟ ਕਰ ਲਈਏ, ਵਰਨਾ ਵੈਸੇ ਵੀ ਕਿਹੜਾ ਅਸੀਂ ਜਿਉਂਦਿਆਂ ਜੋ ਹਾਂ। ਸੋ ਇਹ ਇੱਕ ਸਾਨੂੰ ਕੁਝ ਲੋਕ ਬਿਲਡ ਕਰਨੇ ਪੈਣਗੇ ਜਿਨ੍ਹਾਂ ਦੀ ਕ੍ਰੈਡੀਬਿਲਿਟੀ ਹੋਵੇ ਚਾਰੋਂ ਪਾਸੇ। ਲੋਕ ਕਹਿਣ ਕਿ ਇਹ ਆਦਮੀ ਹਨਗੇ ਜਿਹੜੇ ਕਦੇ ਝੂਠ ਨਹੀਂ ਬੋਲਦੇ, ਜਿਹੜੇ ਦੇਸ਼ ਦੇ ਤੇ ਕੌਮ ਦੇ ਹਿੱਤਾਂ ਦੀ ਗੱਲ ਕਰਦੇ ਨੇ। ਇਹਨਾਂ ਦੀ ਗੱਲ ਸੁਣੋ, ਫਿਰ ਉਹ ਲੋਕਾਂ ਨੂੰ ਪਤਾ ਲੱਗਦਾ ਵਿਚਾਰਿਆਂ ਨੂੰ ਉਹਨਾਂ ਦੇ ਕੋਲੇ ਕਿਹੜੇ ਸਾਧਨ ਆਉਣਗੇ। ਉਹਨਾਂ ਦੇ ਕੰਨਾਂ ਦੇ ਵਿੱਚ ਆਹੀ ਇਹਨਾਂ ਦੀ ਬਕਵਾਸ ਹੀ ਦਿਨ ਰਾਤ ਪੈਂਦੀ ਰਹਿੰਦੀ ਹੈ, ਸਮਝਦੇ ਆ ਇਹੀ ਸੱਚ ਹੈ। ਸੋ ਇਹ ਸਾਰਿਆਂ ਤੋਂ ਪਹਿਲਾਂ ਸਾਨੂੰ ਇਹ ਡਿਫੈਂਸ ਮੈਕੈਨਿਜ਼ਮ ਸਾਡਾ ਇਹ ਹੈ। ਹੁਣ ਅਸੀਂ ਕੀ ਕੋਸ਼ਿਸ਼ ਕਰਦੇ ਹਾਂ ਇੱਥੇ, ਜਿਹੜੇ ਵੀ ਕੋਈ ਓਨੈਸਟ ਬਿਊਰੋਕਰੈਟਸ ਰਹੇ ਨੇ, ਜਿਨ੍ਹਾਂ ਨੇ ਜਿਹੜੇ ਓਨੈਸਟ ਇੰਟੈਲੈਕਚੁਅਲ ਬਣਗੇ, ਜਿਨ੍ਹਾਂ ਨੇ ਵਧੀਆ ਕਿਤਾਬਾਂ ਲਿਖੀਆਂ ਨੇ, ਜਿਨ੍ਹਾਂ ਦੀਆਂ ਕਿਤਾਬਾਂ ਦੇ ਹੈਵ ਪਾਸ ਦਾ ਮਸਟਰ, ਜਿਨ੍ਹਾਂ ਨੂੰ ਉਹ ਕਹਿੰਦੇ ਨੇ ਵੀ ਇਹ ਠੀਕ ਹੋਣਗੀਆਂ। ਜਿਹੜੇ ਬੰਦੇ ਧਰਮ ਪ੍ਰਚਾਰ ਕਰਦੇ ਨੇ, ਜਿਨ੍ਹਾਂ ਦੇ ਬਾਰੇ ਇਹ ਮਸ਼ਹੂਰ ਹੈ ਕਿ ਇਹ ਕਿਸੇ ਦੇ ਮੁਹਤਾਜ ਨਹੀਂ, ਅਸੀਂ ਉਹੋ ਜਿਹੇ ਬੰਦਿਆਂ ਨੂੰ ਇਕੱਠੇ ਕਰਕੇ ਜਿਵੇਂ ਕਹਿੰਦੇ ਆ ਵੀ ਇੱਕ ਮੁੱਠਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਫਿਰ ਅਸੀਂ ਉਹਦੇ ਨਾਲ ਉਹਨਾਂ ਦਾ ਨੈਰੇਟਿਵ ਤੋੜਨ ਦੀ ਕੋਸ਼ਿਸ਼ ਕਰਦੇ ਹਾਂ। ਪ੍ਰੈਸ ਵੀ ਸਾਡੇ ਬਰਖਲਾਫ ਹੈ, TV ਵੀ ਗਾਏ ਬਗਾਏ ਕਦੇ ਫਰਿਆਦ ਸੁਣਦਾ ਹੈ, ਤੇ ਅਸੀਂ ਲੇਕਿਨ ਉਸ ਦੇ ਬਾਵਜੂਦ ਜੋ ਵੀ ਸਾਡੇ ਕੋਲੇ ਹੈ ਉਸ ਦੇ ਅਨੁਸਾਰ ਕਰਦੇ ਹਾਂ। ਲੇਕਿਨ ਸਾਡੀ ਕੌਮ ਇਹੋ ਜਿਹੇ ਲੋਕਾਂ ਨੂੰ ਬਿਲਡ ਕਰਨ ਵਾਸਤੇ, ਆਪਣੀ ਡਿਫੈਂਸ ਦੇ ਵਾਸਤੇ ਬਿਲਡ ਕਰਨ ਵਾਸਤੇ ਕੁਝ ਨਹੀਂ ਕਰ ਰਹੀ। ਜੀ ਬਿਲਕੁਲ, ਜਿਹੜਾ ਤੁਸੀਂ ਇਹ ਲਾਸਟ ਪੁਆਇੰਟ ਉਹ ਕੀਤਾ, ਇਹ ਜ਼ਰੂਰ ਇਹਦੇ 'ਤੇ ਧਿਆਨ ਦੇਣ ਦੀ ਲੋੜ ਹੈ। ਮੈਂ ਸਮਝਦਾ ਸਮਾਂ ਸਾਡਾ ਇਜਾਜ਼ਤ ਨਹੀਂ ਦਿੰਦਾ ਗੱਲਬਾਤ ਨੂੰ ਅਸੀਂ ਹੋਰ ਅੱਗੇ ਤੋਰੀਏ, ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ, ਜਿਹੜੀਆਂ ਡਿਵੈਲਪਮੈਂਟਸ ਹੁੰਦੀਆਂ ਨੇ ਤੁਹਾਡੇ ਨਾਲ ਰਾਬਤਾ ਰੱਖਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਆਪਣੇ ਜਿਹੜੇ ਤੁਸੀਂ ਇਹ ਵਿਚਾਰ ਸਾਂਝੇ ਕੀਤੇ ਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਗੱਲਬਾਤ ਸੀ, ਵਿਚਾਰ ਚਰਚਾ ਸੀ ਗੁਰਤੇਜ ਸਿੰਘ ਹੋਰਾਂ ਦੇ ਨਾਲ, ਉਹਨਾਂ ਨੇ ਕਿਵੇਂ ਜਿਹੜਾ ਇਹ ਸਾਰਾ ਘਟਨਾਕ੍ਰਮ ਹੈ ਉਹਨਾਂ ਨੇ ਆਪਣੇ ਨਜ਼ਰੀਏ ਤੋਂ, ਜੋ ਉਹਨਾਂ ਨੇ ਇੰਨੇ ਲੰਬੇ ਸਮੇਂ ਦੇ ਵਿੱਚ ਜਿਹੜਾ ਦੇਖਿਆ, ਉਸ ਤੋਂ ਉਹਨਾਂ ਨੇ ਮੁੱਖ ਰੱਖਦਿਆਂ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਨੇ। ਉਮੀਦ ਕਰਦੇ ਹਾਂ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਜ਼ਰੂਰ ਬੇਨਤੀ ਕਰਨੀ ਚਾਹਾਂਗਾ ਕਿ ਇਸ ਪਲੈਟਫਾਰਮ ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv 'ਤੇ ਜਾ ਕੇ ਡੋਨੇਟ ਕਰ ਸਕਦੇ ਹੋ, ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ ਤੁਸੀਂ ਸਾਡੇ ਐਡਰੈਸ 'ਤੇ ਸਾਨੂੰ TV84 ਦੇ ਨਾਮ ਦਾ ਚੈੱਕ ਬਣਾ ਕੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।